With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. Jack. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਮੂਲ ਨਾਕਸ਼ਾ ਕੈਲੰਡਰ 2003 ਮੁਤਾਬਿਕ 14 ਅਪ੍ਰੈਲ ਯਾਨੀ ਕਿ ਇਸ ਥਰਸਡੇ ਨੂੰ ਖਾਲਸਾ ਸਾਜਨਾ ਦਿਵਸ ਹੈ। ਦੁਨੀਆ ਭਰ ਦੇ ਵਿੱਚ ਬੈਠੇ ਸਿੱਖਸ ਇਸ ਦਿਨ ਨੂੰ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਹਨ। ਇਸ ਦਿਨ ਸੰਬੰਧੀ ਨਗਰ ਕੀਰਤਨ ਅਤੇ ਪਰੇਡਸ ਹੁੰਦੀਆਂ ਹਨ। ਵਿਊਅਰਸ, ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਥਰਸਡੇ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿਖੇ ਵਾਈਟ ਹਾਊਸ ਵਿੱਚ ਵੀ ਇਸ ਦਿਨ ਸੰਬੰਧੀ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪ੍ਰੋਗਰਾਮਸ ਉਲੀਕੇ ਗਏ ਹਨ। ਅੱਜ ਅਸੀਂ ਇਹਨਾਂ ਪ੍ਰੋਗਰਾਮਸ ਬਾਰੇ ਜਾਣਕਾਰੀ ਲਵਾਂਗੇ ਫਰੈਂਡਸ ਆਫ ਅਮਰੀਕਨ ਸਿੱਖ ਕਾਕਸ ਤੋਂ ਸਰਦਾਰ ਹਰਪ੍ਰੀਤ ਸਿੰਘ ਸੰਧੂ ਜੀ ਕੋਲੋਂ, ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਸਾਹਿਬ ਦੇ ਸਾਰੇ ਸਰੋਤਿਆਂ ਨੂੰ ਲੱਖ ਲੱਖ ਵਧਾਈ ਹੋ ਵਿਸਾਖੀ ਦੀ। ਜੀ ਵੀਰ ਜੀ, ਵੀਰ ਜੀ ਅਫਕੋਰਸ ਕੁਐਸਚਨ ਤੋਂ ਸ਼ੁਰੂ ਕਰਾਂਗੇ, ਪਰ ਜਿਸ ਤੁਸੀਂ ਗੱਲ ਕੀਤੀ ਵਧਾਈ ਹੋ ਵਿਸਾਖੀ ਦੀ, ਪਰ ਜਿਸ ਤਰ੍ਹਾਂ ਇੱਕ ਦਿਨ ਰਹਿ ਗਿਆ ਵਿਸਾਖੀ ਨੂੰ, ਵਿਸਾਖੀ ਵੀ ਹੈਗੀ, ਖਾਲਸਾ ਸਾਜਨਾ ਦਿਵਸ ਵੀ ਹੈਗੇ, ਤੁਸੀਂ TV 84 ਦੇ ਦਰਸ਼ਕਾਂ ਨੂੰ ਅਫਕੋਰਸ ਕੀ ਕਹਿਣਾ ਚਾਹੋਗੇ ਇਸ ਸੰਬੰਧੀ? ਹਾਂਜੀ, ਆਬਵੀਅਸਲੀ ਵਧਾਈ ਹੋਵੇ। ਹਾਂਜੀ, ਵਨ ਡੇ ਹੋਵੇ ਕਿਉਂਕਿ ਪ੍ਰੋਗਰਾਮ ਉਸ ਦਿਨ ਹੋ ਰਿਹਾ, ਆਪਾਂ ਨੂੰ ਨਹੀਂ ਟਾਈਮ ਮਿਲਦਾ ਗੱਲਬਾਤ ਲਈ, ਸੋ ਇਸ ਕਰਕੇ ਵੀ ਆਰ ਡੂਇੰਗ ਦਿਸ ਅ ਡੇ ਅਹੈਡ ਆਫਕੋਰਸ। ਓਕੇ, ਪਰ ਆਬਵੀਅਸਲੀ ਅਮਰੀਕਾ 'ਚ ਸਾਰੇ ਥਾਂ ਨਗਰ ਜਿੱਦਾਂ ਤੁਸੀਂ ਦੱਸਿਆ ਨਗਰ ਕੀਰਤਨ ਹੋ ਰਹੇ ਨੇ, ਬੜਾ ਕੁਛ ਹੋ ਰਿਹਾ ਇਸ ਮਨਾਉਣ ਲਈ। ਤੇ ਉਸ ਦੇ ਨਾਲ ਅਮਰੀਕਨ ਗਵਰਨਮੈਂਟ ਨੇ ਵੀ ਸੋਚਿਆ ਕਿ ਇਸ ਸਾਲ ਵਾਈਟ ਹਾਊਸ ਜਿਹੜੇ ਕਿ ਪਹਿਲਾਂ ਕਦੀ ਨਹੀਂ ਹੋਇਆ ਇਸ ਤਰੀਕੇ ਨਾਲ ਕਿ ਠੀਕ ਆਪਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦੇ ਸਾਂ, ਪਰ ਉਹਨਾਂ ਨੇ ਕਦੀ ਡਾਇਸਪੋਰਾ ਨਹੀਂ ਕਦੀ ਬੁਲਾਇਆ ਵਾਈਟ ਹਾਊਸ 'ਚ। ਸੋ ਇਸ ਸਾਲ ਪਹਿਲੀ ਵਾਰੀ ਡਾਇਸਪੋਰਾ ਲੀਡਰਸ਼ਿਪ ਵਿਸਾਖੀ ਵਾਲੇ ਦਿਨ ਮਨਾਈ ਜਾ ਰਹੀ ਹੈ ਵਾਈਟ ਹਾਊਸ 'ਚ। ਉਸ ਤੋਂ ਇਲਾਵਾ ਆਪਣੇ ਮੈਂਬਰਸ ਆਫ ਕਾਂਗਰਸ ਵਿਸਾਖੀ ਦੀ ਪ੍ਰੋਕਲੇਮੇਸ਼ਨ ਰੈਜ਼ੋਲੂਸ਼ਨ ਹੋ ਰਹੀ ਹੈ। ਆਪਣੇ ਮੈਂਬਰਸ ਆਫ ਕਾਂਗਰਸ ਬੋਥ ਆਪਣੇ ਜਿਹੜੇ ਹੈਗੇ ਨੇ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਚੇਅਰਸ, ਕਾਂਗਰਸ ਪੈਟਰਿਕ ਮੀਹਨ ਪੈਨਸਿਲਵੇਨੀਆ ਦੇ,
ਉਸ ਤੋਂ ਇਲਾਵਾ ਕਾਂਗਰਸਮੈਨ ਜੌਨ ਗੈਰਮੈਂਡੀ ਜਿਹੜੇ ਕਿ ਹੈਗੇ ਕਾਂਗਰਸਮੈਨ ਯੂਬਾ ਸਿਟੀ ਏਰੀਆ ਦੇ ਜੀ ਐਂਡ ਉਸ ਤੋਂ ਇਲਾਵਾ ਅਗੇਨ ਆਪਣੇ ਜਿਹੜੇ ਡੈਮੋਕ੍ਰੇਟ ਪਾਰਟੀ ਨੇ ਵੀ ਫੀਲ ਕੀਤਾ ਕਿ ਉਹਨਾਂ ਨੇ ਵੀ ਵਿਸਾਖੀ ਤੇ ਪ੍ਰੋਗਰਾਮ ਰੱਖਣਾ ਤਾਂ ਕਰਕੇ ਸਾਰਿਆਂ ਨੂੰ ਬੁਲਾਇਆ ਗਿਆ ਡੈਮੋਕ੍ਰੇਟ ਹੈਡਕੁਆਰਟਰਸ ਵਾਸ਼ਿੰਗਟਨ DC ਵਿਸਾਖੀ ਸਪੈਸ਼ਲ ਪ੍ਰੋਗਰਾਮ ਤੇ ਓਕੇ ਸੋ ਵੀਰ ਜੀ ਜਿਸ ਸਾਨੂੰ ਜਾਣਕਾਰੀ ਦਿੱਤੀ ਕਿ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਸੈਲੀਬ੍ਰੇਸ਼ਨਸ ਨੇ ਉਹ ਆਫ ਕੋਰਸ ਵਾਈਟ ਹਾਊਸ ਦੇ ਵਿੱਚ ਹੋ ਰਹੀਆਂ ਨੇ ਇਸ ਥਰਸਡੇ ਨੂੰ ਆਈ ਨੋ ਕਿ ਅਸੀਂ ਆਨਲਾਈਨ ਤੇ ਪੜ੍ਹਿਆ ਸੀ ਕਿ ਇਟਸ ਲਾਈਕ 10 AM ਇਨ ਦ ਮਾਰਨਿੰਗ ਟਿਲ 12 PM ਪਰ ਜਿਹੜੇ ਤੁਸੀਂ ਗੱਲ ਕੀਤੀ ਕਿ ਡਾਇਸਪੋਰਾ ਸਿੱਖਸ ਜਿਹੜੇ ਹੋਣਗੇ ਅੰਦਰ ਇਹ ਜਿਹੜੇ ਅੰਦਰ ਬਰੀਫਿੰਗ ਹੋਏਗੀ ਸਾਨੂੰ ਉਸ ਬਾਰੇ ਵੀ ਜਾਣਕਾਰੀ ਦਿਓ ਕਿ ਕਿਸ ਕਿਸ ਮੁੱਦੇ ਦੇ ਉੱਪਰ ਗੱਲਬਾਤ ਹੋਵੇਗੀ ਕਿਸ ਅੰਦਰ ਕੀ ਮਾਹੌਲ ਹੋਵੇਗਾ ਸਾਨੂੰ ਉਸ ਬਾਰੇ ਜਾਣਕਾਰੀ ਦਿਓ ਹਾਂਜੀ ਆਬਵੀਅਸਲੀ ਵਾਈਟ ਹਾਊਸ ਵਾਲੇ ਪਾਸੇ ਨੁਮਾਇੰਦੇ ਜਿਹੜੇ ਆ ਰਹੇ ਨੇ ਜੀ ਜਿਹੜੇ ਕਿ ਬੜੇ ਚੰਗੀ ਤਰ੍ਹਾਂ ਜਾਣਦੇ ਨੇ ਲੋਕੀ ਕਾਲ ਮੈਂਟਰੋ ਜਿਹੜੇ ਕਿ ਪਹਿਲਾਂ ਵਾਈਟ ਹਾਊਸ ਦੇ ਵਿੱਚ ਕੰਮ ਕਰਦੇ ਸੀ ਬੜੇ ਗੁਰੂ ਘਰ ਤੱਕ ਜਾਂਦੇ ਰਹੇ ਨੇ ਪਰ ਉਹ ਇਸ ਵੇਲੇ ਹੀ ਇਜ਼ ਦ ਡਾਇਰੈਕਟਰ ਆਫ CRS ਜਿਹੜੀ ਕਮਿਊਨਿਟੀ ਰਿਸਰਚ ਸਰਵਿਸਿਜ਼ ਹੈਗੀ ਆ ਸੋ ਜਿਹੜੇ ਕਿ ਇੱਕ ਟਾਈਮ ਸ਼ੁਰੂ ਹੋਏ ਸੀ ਪਰ ਹੁਣ ਪੂਰੇ ਨੇਸ਼ਨ ਦੇ ਡਾਇਰੈਕਟਰ ਨੇ ਉਸ ਤੋਂ ਇਲਾਵਾ ਕਿਉਂਕਿ ਆਪਣੇ ਬੜੇ ਬਿਜ਼ਨਸਮੈਨ ਆ ਰਹੇ ਨੇ ਸੋ ਡਾਇਨ ਡੈਸਕਨ ਜਿਹੜੀ ਕਿ ਆਪਣੇ ਸਮਾਲ ਬਿਜ਼ਨਸ ਵਾਈਟ ਹਾਊਸ ਦੇ ਸਮਾਲ ਬਿਜ਼ਨਸ ਡਾਇਰੈਕਟਰ ਨੇ ਉਹ ਵੀ ਬੋਲਣਗੇ ਪਰ ਐਜੂਕੇਸ਼ਨ ਵਾਲੇ ਪਾਸੋਂ ਕਾਇਲ ਦੇਵਮਨ ਕਿਉਂਕਿ ਜਿਹੜੀ ਕਿ ਵੱਡੀ ਗੱਲ ਹੋ ਰਹੀ ਹੈ ਕਿ ਜੇ ਤੁਸੀਂ ਮਹਿਸੂਸ ਕੀਤਾ ਕਿ ਆਪਣੇ ਲੋਕੀ ਆ ਜਾਂਦੇ ਨੇ ਪਰ ਉਹ ਸਿਟੀਜ਼ਨ ਨਹੀਂ ਬਣਦੇ ਇਸ ਕੰਟਰੀ ਦੇ ਸੋ ਐਜੂਕੇਸ਼ਨ ਪਾਲਿਸੀ ਜਿਹੜੀ ਕਿ ਸਿਟੀਜ਼ਨ ਐਫਰਟ ਬਣਾ ਰਹੇ ਵਾਈਟ ਹਾਊਸ ਕਿ ਜਿਹੜੇ ਕਿ ਦੇਸ਼ ਆਪਾਂ ਆਏ ਆ ਉਹਦੇ ਸਿਟੀਜ਼ਨ ਬਣਨਾ ਚਾਹੀਦਾ ਉਹ ਵੀ ਵਿਚਾਰ ਕਰਨਗੇ ਐਂਡ ਉਸ ਤੋਂ ਇਲਾਵਾ ਫਿਰ ਮਿਲਿਸਾ ਜਿਹੜੇ ਕਿ ਮਿਲਿਸਾ ਰੋਜਰਸ ਜਿਹੜੇ ਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਵੀ ਮਨਾਇਆ ਉਹਨਾਂ ਥੱਲੇ ਜਿਹੜੇ ਕਿ ਫੇਥ ਆਊਟਰੀਚ ਐਂਡ ਇੰਪਾਵਰਮੈਂਟ ਐਂਡ ਇੰਗੇਜਮੈਂਟ ਦੇ ਡਾਇਰੈਕਟਰ ਨੇ ਉਹ ਵੀ ਬੋਲਣਗੇ ਕਿ ਕਿਸ ਤਰ੍ਹਾਂ ਸਿੱਖੀ ਨਾਲ ਹੋਰ ਆਪਣੇ ਰਿਲੀਜੀਅਸ ਨਾਲ ਕਿਸ ਤਰ੍ਹਾਂ ਕੋਆਪਰੇਟ ਕਰਕੇ ਇਸ ਦੇਸ਼ ਵਿੱਚ ਅੱਗੇ ਕੀਤਾ ਜਾਵੇ ਸੋ ਵਾਈਟ ਹਾਊਸ ਵਾਲੇ ਪਾਸੋਂ ਵੀ ਫੁੱਲ ਪ੍ਰੋਗਰਾਮ ਹੈਗਾ ਆ ਪਰ ਵੱਡੀ ਗੱਲ ਇਹ ਕਿ ਉਹਨਾਂ ਨੇ ਇੱਕ ਨਾ ਕਿ ਉਹਨਾਂ ਨੇ ਆਪਣੇ ਹੀ ਸਪੀਕਰਸ ਨੇ ਪਰ ਪਹਿਲੀ ਵਾਰ ਦਿੱਤਾ ਜਾ ਰਿਹਾ ਕਿ ਸਿੱਖਾਂ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਕਿ ਉਹ ਵੀ ਬੋਲਣ ਇਸ ਪ੍ਰੋਗਰਾਮ ਤੇ ਸੋ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਕੋਆਰਡੀਨੇਟਰ ਹੈਗੇ ਨੇ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਉਹ ਬੋਲ ਰਹੇ ਨੇ ਐ ਉਸ ਤੋਂ ਇਲਾਵਾ ਜਿਹੜੀ ਆਪਣੀਆਂ ਸਿੱਖ ਜਥੇਬੰਦੀਆਂ ਵੀ ਹੈਗੀਆਂ ਸਿਵਲ ਰਾਈਟਸ ਦੀਆਂ ਆਪਣੇ ਸਿੱਖ ਕੋਲੀਸ਼ਨ ਐਂਡ ਆਫ ਕੋਰਸ ਯੂਨਾਈਟਿਡ ਸਿੱਖਸ ਨੇ ਉਹਦੇ ਯੂਨਾਈਟਿਡ ਸਿੱਖ ਤੁਹਾਨੂੰ ਪਤਾ ਕਿ ਜਸਪ੍ਰੀਤ ਕੌਰ ਜਿਹੜੇ ਕਿ ਉਹਨਾਂ ਵੱਲੋਂ ਬੋਲ ਰਹੇ ਨੇ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਆਪਣੇ ਹੀ ਪ੍ਰੋਗਰਾਮ ਤੇ ਕਈ ਵਾਰੀ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਿੱਖਾਂ ਨੇ ਆਪਣੀ ਜਾ ਕੇ ਜਿੱਥੇ ਵੀ ਮੇਜਰ ਡਿਜ਼ਾਸਟਰ ਹੋਏ ਕਿਸ ਤਰ੍ਹਾਂ ਉਹਨਾਂ ਨੇ ਇਨਵੋਲਵਮੈਂਟ ਕੀਤੀ ਹੈ ਲੋਕਾਂ ਦਾ ਸਹਾਇਤਾ ਕੀਤਾ ਹੈ ਸੋ ਇਹਦੇ ਕਰਕੇ ਇਹਨਾਂ ਦੀ ਸਾਰੇ ਆਰਗੇਨਾਈਜੇਸ਼ਨ ਕਰਕੇ ਹੀ ਉਹ ਆਪ ਮਹਿਸੂਸ ਕਰ ਰਹੇ ਨੇ ਕਿ ਇੱਥੇ ਟਾਈਮ ਦਿੱਤਾ ਜਾਵੇ ਸਿੱਖਾਂ ਨੂੰ ਵੀ ਕਿ ਸਾਨੂੰ ਦੱਸਣ ਲਈ ਕਿ ਕੀ ਕੁਛ ਤੁਸੀਂ ਕਰਦੇ ਆ ਰਹੇ ਹੋ ਐਂਡ ਉਸ ਤੋਂ ਇਲਾਵਾ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ ਐਜ਼ ਅ ਵਾਈਟ ਹਾਊਸ ਇੰਗੇਜਮੈਂਟ ਵਾਲੇ ਪਾਸਿਓਂ ਜੀ ਬਿਲਕੁਲ ਤੇ ਵੀਚ ਜਿਸ ਤਰ੍ਹਾਂ ਵਾਈਟ ਹਾਊਸ ਸੈਲੀਬ੍ਰੇਸ਼ਨਸ ਤੋਂ ਬਾਅਦ ਜਿਹੜਾ ਸੈਕਿੰਡ ਪ੍ਰੋਗਰਾਮ ਹੈਗਾ ਅਮਰੀਕਨ ਸਿੱਖ ਕਾਕਸ ਵੱਲੋਂ ਕੈਪੀਟਲ ਹਿੱਲ ਦੇ ਸਟੈਪਸ ਤੇ ਦਿੱਤਾ ਜਾਵੇਗਾ ਕਿ ਇੰਡੀਪੈਂਡੈਂਸ ਐਵਨਿਊ ਦੇ ਕੋਰਨਰ ਦੇ ਉੱਪਰ ਇੱਥੇ ਕੀ ਪ੍ਰੋਗਰਾਮ ਹੋਵੇਗਾ ਹਾਂਜੀ ਜਿਸ ਤਰ੍ਹਾਂ ਕਿ ਦੱਸਿਆ ਗਿਆ ਸੀ ਕਿ ਜਿਹੜੀ ਕਿ ਮੈਂਬਰ ਕਾਂਗਰਸ ਨੇ ਹਾਊਸ ਰੈਜ਼ੋਲੂਸ਼ਨ 192 ਪਾਈ ਹੋਈ ਹੈ ਜਿਹੜੀ ਕਿ ਕੰਗਰੈਸ਼ਨਲ ਰੈਕਟ ਚ ਵਿਸਾਖੀ ਵਾਲੇ ਦਿਵਸ ਚ ਮੈਂਬਰਸ ਆਫ ਕਾਂਗਰਸ ਉੱਤੇ ਜਿਹਦੇ ਨਾਲ ਸਾਈਨ ਕਰ ਰਹੇ ਨੇ ਸਪੈਸ਼ਲੀ ਜਿਹੜੇ ਕਿ ਮੈਂਬਰਸ ਆਫ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਦੇ ਮੈਂਬਰ ਨੇ ਉਹਨਾਂ ਵੱਲੋਂ ਸਿਗਨੇਚਰ ਕੀਤੇ ਜਾ ਰਹੇ ਨੇ ਉਹ ਫਾਰਵਰਡ ਕੀਤੀ ਜਾਣਗੇ ਐਜ਼ ਹਾਊਸ ਰੈਜ਼ੋਲੂਸ਼ਨ ਕਿ ਸਾਰੇ ਦੇਸ਼ ਦੇ ਆਪਣੇ ਜਿਹੜੇ ਕਿ ਰੈਕਟ ਬਣ ਜਾਂਦਾ ਕਿ ਹਾਂ ਸਿੱਖਾਂ ਵੱਲੋਂ ਇਹ ਕੀਤਾ ਗਿਆ ਤੇ ਹਾਊਸ ਰੈਜ਼ੋਲੂਸ਼ਨ ਹੋਗੀ ਤੇ ਜਿੰਨੇ ਵੀ ਮੈਂਬਰ ਹੋਣਗੇ ਜੇ ਕਿ ਮੈਂ ਇਹ ਦੱਸਣਾ ਭੁੱਲ ਗਿਆ ਕਿ ਜਿਹੜੇ ਕਿ ਆਪਣੇ ਵਾਈਟ ਹਾਊਸ ਦੇ ਪ੍ਰੋਗਰਾਮ 'ਚ 130 ਬੰਦੇ ਆ ਰਹੇ ਨੇ ਹਾਲਾਂਕਿ ਉਹਨਾਂ ਨੇ ਪਹਿਲਾਂ ਐਲੋਕੇਟ ਟਾਈਮ ਦਿੱਤਾ ਸੀ 100 ਬੰਦਿਆਂ ਲਈ ਇੰਨਾ ਵੱਡਾ ਰਿਸਪਾਂਸ ਹੋਇਆ ਕਿ ਉਹਨਾਂ 130 ਬੰਦੇ ਹੋਏ ਨੇ ਉਸ ਹਿਸਾਬ ਨਾਲ ਜਿਹੜੇ ਕਿ ਮੈਂਬਰ ਕਾਂਗਰਸ ਕਈ ਸਟੇਟਾਂ ਦੇ ਆ ਰਹੇ ਨੇ ਬਾਹਰੋਂ ਦੂਰੋਂ ਉਹਨਾਂ ਦੇ ਕਾਂਗਰਸ ਮੈਂਬਰਸ ਮਿਲਣਗੇ ਐਂਡ ਰੈਜ਼ੋਲੂਸ਼ਨ ਵੀ ਪ੍ਰੈਜ਼ੈਂਟ ਕੀਤੀ ਜਾਊਗੀ ਸਿੱਖਾਂ ਨੂੰ ਐਜ਼ ਅ ਹੋਲ ਬਾਡੀ ਕਾਂਗਰਸ ਸਟੈਪਸ ਤੇ ਜੀ ਜੀ ਵੀਰ ਜੀ ਜਿਸ ਤੁਸੀਂ ਗੱਲ ਕੀਤੀ ਆ ਹਾਊਸ ਰੈਜ਼ੋਲੂਸ਼ਨ ਦੀ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜਾ ਇਹ ਪੂਰਾ ਮਹੀਨਾ ਸਿੱਖ ਹੈਰੀਟੇਜ ਮੰਥ ਵੱਲੋਂ ਮਨਾਇਆ ਜਾਂਦਾ ਹੈ ਪਰ ਜਿਸ ਤਰ੍ਹਾਂ ਅਸੀਂ ਰੈਜ਼ੋਲੂਸ਼ਨ ਦੀ ਗੱਲ ਕਰਦੇ ਕਿ ਅਮਰੀਕਾ ਦੇ ਵਿੱਚ ਵੀ ਕਿਉਂਕਿ ਤੁਹਾਡੀ ਜਥੇਬੰਦੀ ਵੱਲ ਬਹੁਤ ਸਾਰੇ ਉਪਰਾਲੇ ਹੁੰਦੇ ਨੇ ਟਾਈਮ ਟੂ ਟਾਈਮ ਆਇਡੈਂਟੀਟੀ ਦੀ ਗੱਲ ਹੁੰਦੀ ਹੈ ਹੇਟ ਕ੍ਰਾਈਮ ਦੇ ਉੱਪਰ ਆਪਾਂ ਉਪਰਾਲੇ ਕਰਦੇ ਗੱਲਬਾਤ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜਾ ਪੂਰਾ ਮਹੀਨਾ ਹੈਗਾ ਇਹਨੂੰ ਸਿੱਖ ਹੈਰੀਟੇਜ ਮੰਥ ਵੱਲੋਂ ਵਜੋਂ ਮਨਾ ਸਕਦੇ ਹਾਂ ਜੇ ਬਣਾਵਾਂਗੇ ਪੁਆਇੰਟ ਦੀ ਗੱਲ ਕੀਤੀ ਕਿ ਜਿਹੜੇ ਕਾਂਗਰਸਮੈਨ ਪੈਟਰਿਕ ਮੇਹਨ ਜਿਹੜੇ ਕਿ ਕਾਂਗਰਸਮੈਨ ਆਫ ਫਿਲਾਡੈਲਫੀਆ ਉਹਨਾਂ ਨੇ ਅਗਲੇ ਸਾਲ ਪਾਉਣਾ ਰੈਜ਼ੋਲੂਸ਼ਨ ਜਿਹੜੇ ਕਿ ਸਿੱਖ ਪੂਰਾ ਮਹੀਨਾ ਮਨਾਇਆ ਜਾ ਵਿਸਾਖੀ ਵਾਲਾ ਜਾਂ ਕੋਈ ਹੋਰ ਕੋਈ ਮਹੀਨਾ ਜਿਹੜਾ ਚਾਹੇ ਕਹਿ ਲਓ ਗੁਰੂ ਨਾਨਕ ਸਾਹਿਬ ਵਾਲੇ
meaning November ch, and aap puch rahe thi ke we should recognize Sikh contribution and us starna jithe ke hor bhi ethnic minorities se manaya janda usse Sikhan de bare bhi manaya jave. Okay, ji. That's a really good thing, Veerji. So, Veerji, like at the end, just like to see सारे जने National Committee headquarter ਦੇ ਵਿੱਚ ਪਹੁੰਚ ਰਹੇ ਹੋ, last program ਜਾਂ last event ਉੱਥੇ ਹੋਵੇਗਾ. What's going to happen over there? ਜਿਹੜੇ ਕਿ ਤੋਂ director Amy Darcy, ਜਿਹੜੇ Democrat Party ਦੇ, and of course Democrat Party ਉਹਦਾ ਵੱਲੋਂ ਸਿੱਧਾ ਦਿੱਤਾ ਜਾ ਕਿ ਕਿਉਂਕਿ ਵੱਡੇ majority of the people ਜਿਹੜੇ register ਹੈਗੇ ਨੇ ਅਮਰੀਕਾ 'ਚ Democrat Party ਦੇ ਨੇ. And ਦੂਜੇ ਪਾਸੇ ਕਿਉਂਕਿ ਟਾਈਮ ਲਿਮਿਟ ਸੀ ਆਈ ਥਿੰਕ ਉਹਨਾਂ ਨੇ ਰਿਪਬਲਿਕਨ ਪਾਰਟੀ ਵੱਲੋਂ ਵੀ ਸੱਦਾ ਦਿੱਤਾ ਗਿਆ ਸੀ ਪਰ ਟਾਈਮ ਲਿਮਿਟ ਹੋ ਗਏ ਅਗਲੇ ਸਾਲ ਮੇਬੀ ਬੋਥ ਪਾਰਟੀ ਵਾਲੇ ਹੋਊਗਾ ਪਰ ਇਸ ਸਾਲ ਡੈਮੋਕ੍ਰੈਟ ਪਾਰਟੀ ਨੇ ਆਪਣੇ ਨੈਸ਼ਨਲ ਹੈਡਕੁਆਰਟਰ 'ਚ ਬੁਲਾਇਆ ਕਿ ਕਿਉਂਕਿ ਸ਼ੇਅਰ ਦ ਵੈਲਿਊਜ਼ ਜਿਹੜੇ ਕਿ ਡੈਮੋਕ੍ਰੈਟ ਵੈਲਿਊਜ਼ ਹੈਗੇ ਸਿੱਖਾਂ ਨਾਲ ਜਿਹੜੇ ਕਿ ਰਹਿ ਰਹੇ ਨੇ ਔਨ ਐਜੂਕੇਸ਼ਨ ਔਨ ਹੈਲਥ ਕੇਅਰ ਐਂਡ ਔਨ even on our foreign policies along with immigration policies ਜਿਹੜੇ ਹੈਗੇ ਨੇ ਤੁਸੀਂ ਦੇਖ ਰਹੇ ਹੋ ਕਿ of course as well as ਇੱਕ ਬੜੀ ਵੱਡੀ ਗੱਲ ਚੱਲ ਰਹੀ ਜਿਹੜੀ ਕਿ next president choose ਕਰਨਾ ਅਮਰੀਕਾ ਨੇ so that's a discussion that's going on and ਉਹ ਵੀ involve ਕਰਨਾ ਚਾਹੀਦਾ ਸਿੱਖਾਂ ਨੂੰ ਕਿ ਵੋਟਾਂ ਤੁਸੀਂ ਪਾਓ ਕਿਧਰ ਜਦੋਂ ਮਰਜ਼ੀ ਪਰ here's our agenda ਤੁਸੀਂ ਉਸ ਪਾਸੇ ਬੁਲਾਇਆ ਜਾ ਰਿਹਾ and of course and to celebrate a ethnic month of Sikhi ਉਸ ਪਾਸੇ so in their calendar also they'll be celebrating this week as Vaisakhi week. Okay, Veerji. Veerji से ਗੱਲ ਕੀਤੀ ਅਮਰੀਕਾ ਦੀ ਪ੍ਰੈਜ਼ੀਡੈਂਟ ਦੀ ਲਾਈਕ ਤੁਸੀਂ ਕਿ ਇਸ ਦੇ ਉੱਪਰ ਤੁਸੀਂ ਗੱਲ ਕਰ ਰਹੇ ਕਿ ਤੁਸੀਂ ਇਸ ਬਾਰੇ ਗੱਲਬਾਤ ਕਰੋਗੇ ਕਿ ਸਿੱਖਾਂ ਨੂੰ ਕਿਸ ਵੱਲ ਜਾਣਾ ਚਾਹੀਦਾ ਕਿਸ ਨੂੰ ਅਮਰੀਕਾ ਦਾ ਪ੍ਰੈਜ਼ੀਡੈਂਟ ਚੁਣਨਾ ਚਾਹੀਦਾ ਰਾਈਟ ਵੀਰ ਜੀ as an American this is ਆਪਣੀ ਪ੍ਰੈਫਰੈਂਸ ਹੋਣੀ ਚਾਹੀਦੀ ਹੈ and that's the beauty of this country ਚਾਹੇ ਕਿ ਤੁਸੀਂ ਕਹ ਲਓ ਕਿ as America Democrat Party Republican Party Independent Party you know there's many different parties Green Party so that's something that's personal to each and every individual if you seek to vote pauna chaਹੁੰਦੇ ਹੋ and where you fit in the country of course if you California ਜਾਓ it's a different mindset versus ਤੁਸੀਂ Texas ਜਾਓ versus ਤੁਸੀਂ Indiana ਜਾਓ so ਤੁਸੀਂ ਦੇਖ ਸਕਦੇ national level ਤੇ ਕਿਥੋਂ ਕਿਹੋ ਜਿਹੀ representation ਆਉਂਦੀ ਹੈ so that is a personal thing and each individual should ਵੱਡੀ ਗੱਲ ਹੈ ਕਿ involve ਹੋਵੋ that's the most important part that you should involve yourself and then you can become the part of this institution and ਹਰ ਇੱਕ ਪਾਰਟੀ ਚਾਹੁੰਦੀ ਕਿ ਤੁਸੀਂ involve ਹੋ ਸਾਡੇ ਨਾਲ ਰਲੋ and put your agenda forward. And of course, and you can judge the party if they accept you or not. So that's a personal choice, and we should participate. That's 100%. We should participate. That's the main idea. Bilkul, Veerji. I mean, like it's a very good topic. Maybe next time ਅਸੀਂ ਤੇ special episode ਥਾਨਾ ਕਰਾਂਗੇ. So thank you so much, Veerji. ਕਿ ਜਿਹੜੇ ਤਿੰਨ ਇਵੈਂਟ ਹੋਣ ਜਾ ਰਹੇ ਨੇ ਇਸ Thursday ਨੂੰ of course ਖਾਲਸਾ ਸਾਜਨ ਦਿਵਸ ਤੇ ਵਿਸਾਖੀ ਸੈਲੀਬ੍ਰੇਸ਼ਨ ਇਕੱਠੀਆਂ ਹੋਣ ਜਾ ਰਹੀਆਂ ਨੇ ਵਾਈਟ ਹਾਊਸ ਦੇ ਵਿੱਚ ਉਸ ਤੋਂ ਬਾਅਦ ਕੈਪੀਟਲ ਹਿੱਲ ਦੇ ਸਟੈਪਸ ਤੇ ਹੋਵੇਗਾ ਐਂਡ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਦੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਤੇ ਵੀਰ ਜੀ ਹੁਣ ਅਸੀਂ ਬਾਕੀ ਕੁਐਸਚਨਸ ਉੱਪਰ ਵੀ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹਾਂਗੇ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਸਿੱਖ ਕਾਕਸ ਤੋਂ ਜਿਸ ਤਰ੍ਹਾਂ ਆਈ ਨੋ ਕਿ ਸਾਨੂੰ ਪਤਾ ਹੈ ਕਿ ਸਿੱਖ ਕਾਕਸ ਕੀ ਹੈ ਕਿਉਂਕਿ ਇਹ ਹਮੇਸ਼ਾ ਜਿੰਨੀ ਵੀ ਸਿੱਖਾਂ ਦੀ ਅਮਰੀਕਾ ਦੇ ਵਿੱਚ ਪ੍ਰੋਬਲਮਸ ਹੁੰਦੀਆਂ ਨੇ ਐਜ਼ ਆਈ ਮੈਂਸ਼ਨਡ ਅਰਲੀਅਰ ਕਿ ਆਇਡੈਂਟੀਟੀ ਪ੍ਰੋਬਲਮ ਹੁੰਦੀ ਜਾਂ ਹੇਟ ਕ੍ਰਾਈਮ ਦੀ ਪ੍ਰੋਬਲਮ ਹੁੰਦੀ ਜਾਂ ਸਿੱਖਾਂ ਨੂੰ ਹੋਰ ਪ੍ਰੋਬਲਮਸ ਆਉਂਦੀਆਂ ਨੇ ਉਸ ਦੇ ਉੱਪਰ ਹਮੇਸ਼ਾ ਇਹ ਸਾਡੇ ਨਾਲ ਖੜੇ ਰਹਿੰਦੇ ਨੇ ਤੁਸੀਂ ਵੀ ਸਾਡੇ ਨਾਲ ਖੜੇ ਰਹਿੰਦੇ ਹੋ ਹਮੇਸ਼ਾ ਸਿੱਖ ਕਾਕਸ ਖੜੀ ਰਹਿੰਦੀ ਹੈ ਪਰ ਜਿਸ ਤਰ੍ਹਾਂ ਪਿਛਲੀ ਤੁਹਾਨੂੰ ਗੱਲ ਕੀਤੀ ਸੀ ਤੁਸੀਂ ਦੱਸਿਆ ਸੀ ਕਿ ਵੀ ਹੈਡ ਲਾਈਕ ਵੈਰੀ ਲੈਸ ਮੈਂਬਰ ਐਟ ਦੈਟ ਟਾਈਮ ਹੁਣ ਇਸ ਵੇਲੇ ਸਿੱਖ ਕਾਕਸ ਦਾ ਕੀ ਸਟੇਟਸ ਹੈ ਇਸ ਵੇਲੇ ਕਿੰਨੇ ਮੈਂਬਰਸ ਨੇ ਕਿਸ ਤਰ੍ਹਾਂ ਦੀ ਪਰਫਾਰਮੈਂਸ ਚੱਲ ਰਹੀ ਹੈ ਸਿੱਖ ਕਾਕਸ ਦੀ ਇਸ ਬਾਰੇ ਸਾਨੂੰ ਜਾਣਕਾਰੀ ਦਿਓ Sikh Caucus ਦੱਸਿਆ ਗਿਆ ਕਿ 3 ਸਾਲ ਸ਼ੁਰੂ ਕੀਤਾ ਸੀ ਉਦੋਂ ਆਪਣੇ ਕੋਲ 27 ਮੈਂਬਰ ਸੀ and it was a major movement ਕਿ ਪਹਿਲੀ ਗੱਲ ਤਾਂ recognition ਲੋਕੀ ਨਹੀਂ ਦਿੰਦੇ ਸੀ ਕਿਉਂਕਿ ਉਹ ਕੰਸੀਡਰ ਕਰਦੇ ਸੀ ਕਿ ਇਹ ਸਿੱਖ is a religion and not a ethnicity so ਵੱਡੀ ਗੱਲ ਇਹ ਸ਼ੁਰੂ ਪ੍ਰੂਵ ਕੀਤੀ ਗਈ ਹੈ ਕਿ Sikhism is an ethnicity and a religion so ਉਸ ਕਰਕੇ ਕਾਕਸ ਨੂੰ ਬਣ ਦਿੱਤਾ ਅਦਰਵਾਈਜ਼ ਪਹਿਲੀ ਗੱਲ ਤਾਂ ਉਹ ਬਣਨਾ ਨਹੀਂ ਸੀ ਸੋ ਉਹਦੇ ਕਰਕੇ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਰੈਕਗਨਾਈਜ਼ ਕੀਤਾ ਐਂਡ ਉਸ ਤੋਂ ਬਾਅਦ ਹੁਣ ਇਹ ਹੈ ਕਿ ਸਾਰੇ ਜਿਹੜੇ ਕਾਕਸ ਮੈਂਬਰਸ ਹੈਗੇ ਨੇ ਉਸ ਟਾਈਮ ਤੋਂ ਹੌਲੀ ਹੌਲੀ ਆਪਣੇ ਏਜੰਡਾ ਦੇਖਦੇ ਰਹੇ ਨੇ ਉਸ ਤੋਂ ਟਾਈਮ ਤੋਂ ਲੱਗ ਕੇ ਕੋਈ 3 ਬਰੀਫਿੰਗ ਹੋ ਚੁੱਕੀਆਂ ਨੇ ਐਂਡ ਸਭ ਤੋਂ ਵੱਡੀ ਗੱਲ ਤੁਸੀਂ ਸਰੋਤਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਕਿ ਤੁਸੀਂ ਬਾਪੂ ਸੂਰ ਸਿੰਘ ਉਹਨਾਂ ਨੂੰ ਐਂਡ ਉਹਨਾਂ ਦੇ ਲੜਕੇ ਨੂੰ ਬੰਦ ਕੀਤਾ ਸੀ ਜੇਲ੍ਹ 'ਚ ਐਂਡ ਸਿੱਖ ਕਾਕਸ ਨੇ ਪਹਿਲਾਂ ਸਟੇਟ ਡਿਪਾਰਟਮੈਂਟ ਨੂੰ ਕੀਤਾ ਗਿਆ ਉੱਥੇ ਉਸ ਤੋਂ ਬਾਅਦ ਉਹਨਾਂ ਨੇ ਇਮੀਡੀਏਟਲੀ ਸੈਕਟਰੀ ਕੈਰੀ ਨੂੰ ਚਿੱਠੀ ਲਿਖੀ ਗਈ ਇਮੀਡੀਏਟਲੀ ਉਸ ਤੋਂ ਬਾਅਦ ਜਾ ਕੇ 2 ਦਿਨਾਂ ਬਾਅਦ ਐਮਬੈਸੀ ਬੰਬੇ ਚੰਡੀਗੜ੍ਹ ਦਿੱਲੀ ਵਿੱਚ ਜਾ ਕੇ ਉਹਨਾਂ ਨੇ 2 ਨੁਮਾਇੰਦੇ ਭੇਜੇ ਉੱਥੇ ਕਿ ਪਤਾ ਕਰੋ ਕੀ ਹੋ ਰਿਹਾ ਹੈ ਐਂਡ ਔਨ ਦ ਸੈਕੰਡ ਡੇ ਉਹ ਰਿਲੀਜ਼ ਕੀਤੇ ਗਏ ਸੀ ਕਿਉਂਕਿ ਜਿਹੜੀ ਕਿ
Sikh Caucus ने members ने chairmen ने चिट्ठी लिखी State Department ਨੂੰ as well as ਆਪਣੇ members. So the Sikh Caucus is moving ahead. Issues ਲੈ ਰਹੇ ਨੇ hate crime, absolutely. Issues ਲੈ ਰਹੇ ਨੇ ਕਿ American ਸਿੱਖਾਂ ਨੂੰ ਆਰਮੀ ਚ ਜੁਆਇਨ ਕੀਤਾ ਜਾਵੇ, ਜਿਹੜੇ ਕਿ ਆਪਾਂ ਇਸ ਵੇਲੇ ਦੇ ਰਹੇ ਨੇ ਲੋਕਾਂ ਨੂੰ time to time ਦੇ ਰਹੇ ਨੇ, ਪਰ that's an exception ਹੈ ਕਿ ਹਾਂ ਦੇ ਦਿੰਦੇ, but it's not the rule. So yes, there's many issues to work on. One of them army ਦਾ ਹੈਗਾ ਹੈ ਜਿਹੜਾ ਕਿ ਆਪਾਂ ਨੂੰ not exception but rule ਹੋਣਾ ਚਾਹੀਦਾ ਹੈ, ਉਹਦੇ ਲਈ ਵੀ ਅੱਗੇ ਲਿਆ ਰਹੇ ਅੱਗੇ ਮੁੱਦੇ ਜਿਹੜੇ ਕਿ ਹੋ ਰਹੇ ਨੇ. The power of the caucus is improving and in getting better. ਜਿਸ ਹਿਸਾਬ ਨਾਲ especially with international level ਤੇ ਵੀ ਗੱਲਾਂ ਆਉਂਦੀਆਂ and domestic ਤੇ ਵੀ. The other thing that's very important ਕਿ ਜਦੋਂ ਆਪਾਂ ਗੱਲ ਕਰਦੇ ਕਿ ਕਿੰਨੇ ਸਿੱਖ ਹੈਗੇ ਨੇ ਅਮਰੀਕਾ 'ਚ, ਜਿਹੜਾ ਕਿ ਆਪਣਾ ਸੈਂਸਸ ਚੱਲਦਾ ਹਰ ਇੱਕ 10 ਸਾਲ ਬਾਅਦ ਆਪਾਂ ਨੂੰ ਇੰਡੀਅਨ ਲਿਖ ਕੇ ਭੇਜਦਾ, ਪਰ ਸਿੱਖਾਂ ਦੀ ਆਇਡੈਂਟੀਟੀ ਨਹੀਂ ਸ਼ੋ ਕਰਦੀ ਐਂਡ ਆਪਣੇ ਨੀਡ ਜਿਹੜੇ ਹੈਗੇ ਨੇ ਉਹ ਨਹੀਂ ਸ਼ੋ ਕਰਦੇ ਕਿ ਕੀ ਨੀਡਸ ਨੇ. ਸੋ ਦਾ ਅਦਰ ਮੁੱਦਾ ਜਿਹੜਾ ਚੱਲਦਾ ਸਿੱਖ ਕਾਕਸ ਵਾਲੇ ਕਿ ਸੈਂਸਸ ਵਿੱਚ ਸਿੱਖ ਐਡ ਕੀਤਾ ਜਾਵੇ ਤਾਂ ਕਰਕੇ ਸਾਨੂੰ ਪਤਾ ਸਾਡੀ ਕੀ ਆਬਾਦੀ ਹੈ. That is a very important issue. ਉਸ ਬੇਸਿਸ ਤੇ ਤੁਹਾਨੂੰ ਫੰਡਿੰਗ ਜਾਂਦੀ ਹੈ ਲੋਕਲ ਇਸ਼ੂਜ਼ ਦੇ, national issues ਤੇ ਵੀ. So Sikh Caucus is growing, its power is growing, and only because ਕਿ ਆਪਣੇ ਜਿੱਥੇ ਵੀ ਲੋਕੀ ਹੈ ਰਹੇ ਨੇ ਆਪਣੇ ਕਾਂਗਰਸ ਨੂੰ ਕਹਿ ਰਹੇ. ਮੈਂ ਇੱਥੇ ਡੀਸੀ ਬਹਿ ਕੇ ਕੁਛ ਨਹੀਂ ਕਰ ਸਕਦਾ, ਪਰ ਜਿਹੜੇ ਆਪਣੇ ਲੋਕੀ ਨੇ ਸਾਰੇ ਸ਼ਹਿਰਾਂ 'ਚ ਆਪਣੇ ਕਾਂਗਰਸ ਨਾਲ ਗੱਲ ਕਰ ਰਹੇ ਨੇ, ਉਹਨਾਂ ਨੂੰ ਕਹਿ ਰਹੇ ਕਿ ਜੁਆਇਨ ਕਰੋ. The power is with the people ਜਿੱਥੇ ਵੀ ਸਟੇਟਾਂ 'ਚ ਹੈਗੇ ਨੇ. ਓਕੇ, ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਐਸਚਨਸ ਦੇ ਜਿਹੜੇ ਆਨਸਰਸ ਸੀਗੇ ਪੂਰੇ ਵੇਰਵੇ ਸਹਿਤ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਸਪੈਸ਼ਲੀ ਸਿੱਖ ਕਾਕਸ ਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ. ਐਟ ਦੀ ਐਂਡ ਅਸੀਂ ਤਾਂ ਹਮੇਸ਼ਾ ਅਪਰੀਸ਼ੀਏਟ ਕਰਦੇ ਸਿੱਖ ਕਾਕਸ ਨੂੰ ਕਿ ਤੁਸੀਂ ਬਹੁਤ ਚੰਗੇ ਉਪਰਾਲੇ ਕਰਦੇ ਹੋ, ਸਪੈਸ਼ਲੀ ਜਿਹੜਾ ਇਹ ਵਾਈਟ ਹਾਊਸ ਦੇ ਵਿੱਚ ਉਪਰਾਲਾ ਜਾਂ ਪ੍ਰੋਗਰਾਮ ਹੋਣ ਜਾ ਰਿਹਾ ਹੈ. ਵੀ ਰੀਲੀ ਅਪਰੀਸ਼ੀਏਟ ਦੈਟ, ਕਿਉਂਕਿ ਇਹ ਨਾਲ ਸਿੱਖਾਂ ਦੀ ਜਿਹੜੀ ਆਇਡੈਂਟੀਟੀ ਹੈਗੀ ਆ ਉਸ ਬਾਰੇ ਵੀ ਲੋਕਾਂ ਪ੍ਰਤੀ ਅਵੇਅਰਨੈਸ ਆਉਂਦੀ. ਸੋ ਥੈਂਕ ਯੂ ਸੋ ਮਚ ਵੀਰ ਜੀ. ਸਾਡੇ ਕੋਲ 30-40 ਸੈਕਿੰਡ ਰਹਿ ਗਏ. ਐਟ ਦੀ ਐਂਡ ਤੁਸੀਂ ਹੋਰ ਕੁਝ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜਾਂ ਐਨੀ ਕੁਐਸਚਨ ਦੈਟ ਆਈ ਆਸਕਡ ਯੂ ਅਰਲੀਅਰ, ਤੁਸੀਂ ਉਸ ਬਾਰੇ ਵੀ ਸਾਨੂੰ ਜਾਣਕਾਰੀ ਦੇ ਸਕਦੇ ਹੋ? ਹਾਂਜੀ, ਉਹਦਾ ਇਹ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਕਿ ਤੁਸੀਂ ਸਾਨੂੰ ਓਪਰਚੁਨਿਟੀ ਦਿੰਦੇ ਹੋ ਕਿ ਜਿਹੜਾ ਕਿ ਮੈਸੇਜ ਸਾਡਾ ਜਾ ਸਕਦਾ ਬਾਹਰ ਲੋਕਾਂ ਨੂੰ, that is really important. ਕਈ ਵਾਰੀ ਆਪਾਂ ਨੂੰ ਟਾਈਮ ਨਹੀਂ ਮਿਲਦਾ ਦੱਸਣ ਲਈ ਕਿ ਲੋਕਾਂ ਨੂੰ ਕਿ ਕੀ ਅਸੀਂ ਕਰ ਰਹੇ. ਤੁਹਾਡੇ ਚੈਨਲਸ, ਟੀਵੀ ਚੈਨਲਸ, ਰੇਡੀਓ ਪ੍ਰੋਗਰਾਮ ਚੱਲ ਰਹੇ, ਇਟ ਇਜ਼ ਦ ਬੈਸਟ ਮੀਡੀਅਮ ਜਿਹੜਾ ਕਿ ਅਸੀਂ ਇਨਫੋਰਮੇਸ਼ਨ ਦੱਸ ਸਕਦੇ ਹਾਂ. ਸੋ ਅਸੀਂ ਚਾਹੁੰਦੇ ਕਿ ਲੋਕਾਂ ਨੂੰ ਤੁਹਾਡੇ ਨਾਲ ਇਨਵੋਲਵ ਹੋਣ, ਸਾਡੇ ਨਾਲ ਇਨਵੋਲਵ ਹੋਣ, ਐਂਡ ਧੰਨਵਾਦ ਕਰਦੇ ਰੇਡੀਓ ਪ੍ਰੋਗਰਾਮ ਤੇ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਜਾਂਦਾ. ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਅਸ ਐਜ਼ ਵੈਲ. ਥੈਂਕ ਯੂ ਸੋ ਮਚ ਵੀਰ ਜੀ. ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ. ਥੈਂਕ ਯੂ ਸੋ ਮਚ ਫॉर योर टाइम ਐਜ਼ ਵੈਲ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ. ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ. ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.